ਉਹ ਕਿਸੇ ਬੰਦੇ ਨੇ ਨਾ ਕਿਸੇ ਵਜ੍ਹਾ ਤੋਂ ਆਪਣੀ ਬੀਵੀ ਨੂੰ ਤਲਾਕ ਦੇ ਦਿੱਤੀ ਤੇ ਇੱਕ ਪੁੱਤਰ ਉਹਦੇ ਕੋਲ ਰਹਿ ਗਿਆ ਤੇ ਉਹਨੇ ਦੂਸਰਾ ਵਿਆਹ ਕਰ ਲਿਆ। ਉਹ ਵਾਹਵਾ ਸਾਲਾਂ ਤੋਂ ਬਾਅਦ ਆਪਣੇ ਮੁੰਡੇ ਨੂੰ ਪੁੱਛਦਾ ਵੀ ਪੁੱਤਰਾ ਤੇਰੀ ਉਹ ਮਾਂ ਚੰਗੀ ਸੀ ਕਿ ਆਹ ਤੇਰੀ ਮਾਂ ਚੰਗੀ ਹੈ? ਮੁੰਡਾ ਆਂਦਾ ਅੱਬਾ ਉਹ ਮੇਰੀ ਅੰਮੀ ਜਿਹੜੀ ਸੀ ਉਹ ਝੂਠੀ ਸੀ, ਆਹ ਮੇਰੀ ਅੰਮੀ ਜਿਹੜੀ ਹੈ ਨਾ ਬੜੀ ਚੰਗੀ ਹੈ। ਪਿਓ ਆਂਦਾ ਪੁੱਤਰ ਨੂੰ ਸਿਆਣਾ ਬਾਣੋ, ਤੇਰੀ ਸਕੀ ਮਾਂ ਸੀ ਉਹ ਝੂਠੀ ਸੀ ਤੇ ਮਤਰੇਈ ਜਿਹੜੀ ਹੈ ਸੱਚੀ। ਉਹਨੇ ਕਿਹਾ ਹਾਂ ਅੱਬਾ, ਅਗਰ ਉਦੋਂ ਮੈਂ ਸ਼ਰਾਰਤ ਕਰਦਾ ਸਾਂ ਨਾ ਤੇ ਮੇਰੀ ਮਾਂ ਆਂਦੀ ਸੀ ਕਿ ਤੈਨੂੰ ਮੈਂ ਰੋਟੀ ਨਹੀਂ ਦੇਣੀ, ਮੈਨੂੰ ਫੜ ਕੇ ਘਰੋਂ ਬਾਹਰ ਕੱਢ ਦਿੰਦੀ ਸੀ। ਮੈਂ ਮਾੜਾ ਜਿਹਾ ਗਾਇਬ ਹੋ ਜਾਂਦਾ ਸਾਂ 5-10 ਮਿੰਟ ਤੇ ਬਾਜ਼ਾਰਾਂ 'ਚ ਭੱਜਣ ਲੱਗ ਪੈਂਦੀ ਸੀ। ਘੰਟਾ ਦੋ ਫਿਰ ਕੇ ਮੈਨੂੰ ਲੱਭ ਕੇ ਲਿਆਉਂਦੀ ਸੀ ਤੇ ਲਿਆਣ ਕੇ ਤਾਜ਼ੀ ਰੋਟੀ ਪਕਾ ਕੇ ਦਿੰਦੀ ਸੀ। ਗੁਨਾਹ ਮੇਰਾ ਹੁੰਦਾ ਸੀ ਤੇ ਰੋਂਦੀ ਮੇਰੀ ਮਾਂ ਸੀ। ਆਂਦੀ ਸੀ ਤੈਨੂੰ ਮੈਂ ਬਿਸਤਰਾ ਨਹੀਂ ਸੌਣ ਨੂੰ ਦੇਣਾ ਤੇ ਨਵਾਂ ਬਿਸਤਰਾ ਕੱਢ ਕੇ ਵਿਛਾ ਦਿੰਦੀ ਹੁੰਦੀ ਸੀ। ਪਰ ਜੇ ਹੁਣ ਮੇਰੇ ਕੋਲੋਂ ਕੋਈ ਕਿਸੇ ਕਿਸਮ ਦੀ ਗਲਤੀ ਹੋ ਜਾਵੇ ਨਾ, ਅਗਰ ਮੇਰੀ ਅੰਮੀ ਇਹ ਕਹਿ ਦੇਵੇ ਨਾ ਤੈਨੂੰ ਮੈਂ ਰੋਟੀ ਨਹੀਂ ਦੇਣੀ ਤੇ ਸਾਰੀ ਰਾਤ ਮੈਨੂੰ ਰੋਟੀ ਨਹੀਂ ਦਿੰਦੀ। ਅਗਰ ਆਖ ਦੇਵੇ ਨਾ ਮੈਂ ਤੈਨੂੰ ਘਰ ਨਹੀਂ ਵੜਨ ਦਿੰਦਾ, ਸਾਰੀ ਰਾਤ ਘਰ ਦਾ ਬੂਹਾ ਨਹੀਂ ਖੋਲਦੀ, ਮੈਂ ਬਾਹਰ ਦਰਵਾਜ਼ੇ ਦੇ ਨਾਲ ਬਹਿ ਕੇ ਸੌਂ ਰਹਿਣਾ ਸਾਰੀ ਰਾਤ। ਗੱਲ ਇਹ ਵੇ ਵੀ ਤੁਸੀਂ ਤੇ ਆਪਣੇ ਸ਼ੌਕਾਂ 'ਚ ਜਾਂ ਮਜਬੂਰੀਆਂ 'ਚ ਆਪਣੀਆਂ ਬੀਵੀਆਂ ਛੱਡ ਦਿੰਦੇ ਜੇ। ਤੁਹਾਡੇ ਬੱਚੇ ਹੁੰਦੇ ਨੇ ਜਾਂ ਬੱਚੀਆਂ ਹੁੰਦੀਆਂ ਨੇ, ਉਹਨਾਂ ਦੀ ਮਾਂ ਪਿਓ ਦੀ ਕਮੀ ਨਹੀਂ ਪੂਰੀ ਹੋ ਸਕਦੀ। ਉਹ ਹੁੰਦਿਆਂ ਸੁੰਦਿਆਂ ਯਤੀਮ ਹੋ ਜਾਂਦੇ ਨੇ, ਲਾਵਾਰਸ ਹੋ ਜਾਂਦੇ ਨੇ, ਉਹ ਰੁਲ ਕੇ ਮਰ ਜਾਂਦੇ ਨੇ। ਮੈਂ ਨਾ ਵੀ ਤੁਸੀਂ ਆਪਣਾ ਘਰ ਟੁੱਟਣ ਤੋਂ ਬਚਾਇਆ ਕਰੋ। ਜਿੱਥੋਂ ਤੱਕ ਤੁਹਾਡੇ ਕੋਲੋਂ ਝੁਕਿਆ ਜਾਵੇ ਨਾ ਝੁਕ ਜਾਇਆ ਕਰੋ। ਕੋਈ ਫਰਕ ਨਹੀਂ ਪੈਂਦਾ, ਅਗਰ ਤੁਸੀਂ ਇੱਕ ਵਾਰੀ ਝੁਕ ਜਾਓਗੇ ਨਾ ਤੇ ਤੁਹਾਡੀ ਔਲਾਦ ਦੀ ਜ਼ਿੰਦਗੀ ਜੰਨਤ ਬਣ ਜੇਦੀ। ਕਿਉਂਕਿ ਔਲਾਦ ਦੀ ਜ਼ਿੰਦਗੀ ਜੰਨਤ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹਨਾਂ ਦੇ ਮਾਂ-ਪਿਓ ਜ਼ਿੰਦਾ ਨੇ ਜਾਂ ਉਹਨਾਂ ਦੇ ਕੋਲ ਨੇ। ਅਗਰ ਮਾਂ-ਪਿਓ ਚਲੇ ਜਾਣ ਨਾ ਤੇ ਜ਼ਿੰਦਗੀ ਦੋਜ਼ਖ ਬਣ ਜਾਂਦੀ ਹੈ, ਘੱਟ ਨਹੀਂ ਦੋਜ਼ਖ ਨਾਲ ਰਹਿ ਜਾਂਦੀ। ਇਸ ਤੋਂ ਕਰਕੇ ਮੈਂ ਨਾ ਆਪਣੀਆਂ ਖਵਾਇਸ਼ਾਂ ਪਿੱਛੇ ਆਪਣੇ ਬੱਚਿਆਂ ਦੀ ਜੰਨਤ ਖਰਾਬ ਨਾ ਕਰਿਆ ਕਰੋ, ਆਪਣੇ ਘਰ ਟੁੱਟਣ ਤੋਂ ਬਚਾ ਲਿਆ ਕਰੋ। ਸਾਡੇ ਮਾਸ਼ਰੇ 'ਚ ਨਾ ਇਤਲਾਕ ਦੀ ਸ਼ਰ੍ਹਾ ਬੜੀ ਵੱਧਦੀ ਜਾ ਰਹੀ ਹੈ, ਜਿਹੜੀ ਹੈਰਾਨਕੁੰਨ ਵੀ ਹੈ ਤੇ ਪਰੇਸ਼ਾਨ ਵੀ ਕਰਦੀ ਹੈ ਕਿ ਜਵਾਨ ਔਲਾਦਾਂ ਨੇ, ਧੀਆਂ ਜਵਾਨ ਨੇ, ਪੁੱਤਰ ਜਵਾਨ ਨੇ ਤੇ ਬੰਦੇ ਤਲਾਕਾਂ ਦਿੰਦੇ ਨੇ ਪਏ। ਦੇ ਕਿਹੜੀ ਗੱਲ ਤੋਂ ਦਿੰਦੇ ਨੇ ਪਏ? ਸਿਰਫ ਜਿਹੜੀਆਂ ਬਾਹਰ ਬਗੈਰਤੀ ਦੇ ਸ਼ੌਕ ਵੱਧਦੇ ਜਾਂਦੇ ਨੇ ਬੰਦਿਆਂ ਦੇ, ਫੇਸਬੁੱਕ ਤੇ ਵਟਸਐਪ ਤੇ ਰਾਤ ਲੋਕਾਂ ਦੀਆਂ ਬੀਵੀਆਂ ਨਾਲ ਗੱਲਾਂ ਕਰਦੇ ਨੇ, ਉਹਦੇ ਪਿੱਛੇ ਆਪਣੇ ਘਰ ਉਜਾੜ ਲੈਂਦੇ ਨੇ। ਮੈਂ ਨਾ ਅਗਰ ਤੁਹਾਡੇ ਦਿਲ 'ਚ ਇਹੀ ਖਵਾਇਸ਼ ਹੈ ਤੇ ਤੁਸੀਂ ਇਹ ਥੋੜ੍ਹਾ ਜਿਹਾ ਸੋਚ ਕੇ ਵੇਖੋ, ਅਗਰ ਤੁਹਾਡੀ ਜਨਾਨੀ ਸਾਰੀ ਰਾਤ ਕਿਸੇ ਨਾਲ ਵਟਸਐਪ ਜਾਂ ਫੇਸਬੁੱਕ ਤੇ ਗੱਲ ਕਰੇ, ਤੁਸੀਂ ਬਰਦਾਸ਼ਤ ਕਰ ਲਓਗੇ? ਯਕੀਨਨ ਨਹੀਂ ਹੋਣਾ। ਉਹ ਹੀ ਬਰਦਾਸ਼ਤ ਕਰਦਾ ਜਿਹੜਾ ਇੰਟਰਨੈਸ਼ਨਲ ਬਗੈਰਤ ਤੇ, ਦੂਸਰੇ ਬੰਦੇ ਕੋਲ ਬਰਦਾਸ਼ਤ ਨਹੀਂ ਹੋ ਸਕਦਾ। ਬਾਕੀ ਵੀ ਤੁਹਾਡੇ ਦਿਲ 'ਚ ਬੜੀਆਂ ਨੇਕ ਖਵਾਇਸ਼ਾਂ ਨੇ, ਉਹ ਪੂਰੀਆਂ ਕਰਿਆ ਕਰੋ। ਇਹ ਖਵਾਇਸ਼ਾਂ ਜਿਹੜੀਆਂ ਪੂਰੀਆਂ ਨਾ ਕਰੋ, ਇਹਨਾਂ ਨੂੰ ਛੱਡ ਦਿਓ, ਇੱਥੇ ਅਧੂਰੀਆਂ ਛੱਡ ਦਿਓ। ਆਪਣੀ ਬੀਵੀ ਨਾਲ ਟਾਈਮ ਸਪੈਂਡ ਕਰੋ, ਉਹਦੇ ਨਾਲ ਗੱਲਾਂ ਕਰ ਲਓ ਸਾਰੀ ਰਾਤ। ਉਹ ਤੁਹਾਡੀ ਆਪਣੀ ਬੀਵੀ ਹੈ। ਤੁਸੀਂ ਲੋਕਾਂ ਦੀਆਂ ਬੀਵੀਆਂ ਨਾਲ ਜੋ ਕਰਨੀ, ਅੱਜ ਤੁਸੀਂ ਕਿਸੇ ਦੀ ਬੀਵੀ ਨਾਲ ਕਰੋਗੇ, ਕੱਲ੍ਹ ਨੂੰ ਕੋਈ ਤੁਹਾਡੀ ਬੀਵੀ ਨਾਲ ਕਰੇਗਾ, ਫਿਰ ਬਰਦਾਸ਼ਤ ਨਹੀਂ ਹੋਣਾ ਤੁਹਾਡੇ ਕੋਲ। ਇਸ ਤੋਂ ਕਰਕੇ ਮੈਂ ਨਾ ਵੀ ਅੱਜ ਆਪਣੇ ਖਵਾਇਸ਼ ਜਿਹੜੀਆਂ ਨੇ ਉਹਨਾਂ ਨੂੰ ਦਫਨ ਕਰ ਦਿਓ, ਬਗੈਰਤੀ ਵਾਲੀਆਂ। ਨੇਕ ਬਣ ਜਾਓ, ਕਿਉਂਕਿ ਅੱਜ ਤੁਸੀਂ ਅਗਰ ਆਪਣੀ ਬੀਵੀ ਤੇ ਔਲਾਦ ਦੇ ਬਣੋਗੇ ਤੇ ਕੱਲ੍ਹ ਨੂੰ ਬੁਢਾਪੇ ਦੇ ਵਿੱਚ ਤੁਹਾਡੇ ਬਣਨਗੇ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਭ ਦੇ ਮਾਂ ਪਿਓ ਨੂੰ ਸਲਾਮਤ ਰੱਖੇ ਤੇ ਔਲਾਦਾਂ ਜਿਹੜੀਆਂ ਮਾਂ ਪਿਓ ਦੀਆਂ ਫਰਮਾਬਰਦਾਰ ਬਣਾਏ। ਹੱਸਦੇ ਰਹੋ ਤੇ ਵਸਦੇ ਰਹੋ।